ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब थोड़ा निੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। बहुत मेहरबानी जी डॉक्टर साहब ਅੱਜ 21 ਜੂਨ 2018 7 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਬਲ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਕੀਪ ਵਾਚਿੰਗ TV 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਦੁਨੀਆ ਦੇ ਵਿੱਚ ਲਗਭਗ 7 ਬਿਲੀਅਨ ਲੋਕ ਵਸਦੇ ਨੇ। ਅਸੀਂ ਜਦੋਂ ਇਨਸਾਨੀ ਇਤਿਹਾਸ, ਖਾਸ ਤੌਰ ਤੇ ਅੱਡ-ਅੱਡ ਤਹਿਜ਼ੀਬਾਂ ਦਾ 6000 ਸਾਲ ਦਾ ਇਤਿਹਾਸ ਦੇਖਦੇ ਹਾਂ ਜੀ, ਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਅੱਡ-ਅੱਡ ਕੁਦਰਤੀ ਆਫਤਾਵਾਂ ਹੋਣ, ਨੈਚੁਰਲ ਕੈਲਾਮਿਟੀਜ਼ ਜਿਸ ਨੂੰ ਕਹਿੰਦੇ ਆ, ਜਾਂ ਸੋਰਸਿਸ ਦੀ ਘਾਟ ਹੋਏ ਜਾਂ ਜ਼ੁਲਮ ਹੋਏ, ਲੋਕ ਇੱਕ ਪਾਸਿਓਂ ਦੂਜੇ ਪਾਸੇ ਜਾਂਦੇ ਰਹੇ। ਅਸੀਂ ਪਹਿਲਾਂ ਵੀ ਇਸ ਦਾ ਜ਼ਿਕਰ ਅਕਸਰ ਕੀਤਾ ਜੀ। ਪਰ ਜਦੋਂ ਸਿਵਲ ਵਾਰਸ 20ਵੀਂ ਸਦੀ ਦੇ ਵਿੱਚ ਹੋਈਆਂ, ਥਾਂ ਥਾਂ ਦੇ ਉੱਤੇ ਇੱਕ ਦੀ ਨਫ਼ਰਤ ਦੂਸਰੇ ਦੇ ਖਿਲਾਫ ਵੱਧਦੀ ਚਲੀ ਗਈ। ਕਬੀਲਿਆਂ ਦੀਆਂ ਲੜਾਈਆਂ 'ਚ ਕਦੇ ਤਾਂ ਡਾਂਗਾਂ, ਸੋਟੇ ਜਾਂ ਸਿੰਪਲ ਹੋਣਗੇ, ਜਦੋਂ ਕਿ ਬੜੇ ਸਿਸਟਮੈਟਿਕ ਤਰੀਕੇ ਨਾਲ ਕੁਝ ਰਜੀਮਸ ਨੇ, ਤਾਕਤਾਂ ਨੇ ਆਪਣੇ ਸ਼ਹਿਰੀਆਂ ਨੂੰ ਬੇਦਖਲ ਕਰਨਾ ਸ਼ੁਰੂ ਕੀਤਾ। ਜਾਂ ਜੇ ਅਸੀਂ ਆਪਣੇ ਖਿੱਤੇ ਵੱਲ ਦੇਖੀਏ ਤੇ 1947 ਦਾ ਵਰ੍ਹਾ ਐਸਾ ਵਰ੍ਹਾ ਸੀ ਜਿਸ ਨੇ ਕਰੋੜਾਂ ਲੋਕਾਂ ਨੂੰ, 1 ਕਰੋੜ ਜਾਂ 1.5 ਕਰੋੜ ਲੋਕ ਜਿਹੜੇ ਨੇ ਉਹ ਅਪਰੂਟ ਹੋਏ ਆਪਣੇ ਇਧਰੋਂ ਉਧਰ ਭਾਰਤ ਪਾਕਿਸਤਾਨ ਦੇ ਵਿਚਾਲੇ, ਜਿਨ੍ਹਾਂ ਦੇ ਲਈ ਉੱਥੇ ਜਿਹੜਾ ਸ਼ਬਦ ਮੈਨੂੰ ਆਪਣੇ ਪੇਰੈਂਟਸ ਦਾ ਔਰ ਦੂਸਰੇ ਜਿਹੜੇ ਸਾਰੇ ਦਾ ਯਾਦ ਹੈ ਕਿ ਜਿਹੜੇ ਸ਼ਬਦ ਨੂੰ, ਲਫ਼ਜ਼ ਨੂੰ ਉਹ ਸਭ ਤੋਂ ਜ਼ਿਆਦਾ ਨਫ਼ਰਤ ਕਰਦੇ ਸਨ, ਉਹ ਸੀ ਪਨਾਹਗੀਰ। ਕਿਉਂਕਿ ਜਿਹੜੇ ਲੋਕ ਆਪਣਾ ਸਭ ਕੁਝ ਛੱਡ ਛਡਾ ਕੇ ਉੱਧਰ ਆਏ, ਜਦੋਂ ਇੱਧਰ ਆਏ ਤੇ ਉਹਨਾਂ ਨੂੰ ਜਿਹੜਾ ਲੋਕਲ ਜਿਹੜੇ ਵਸਿੰਦੇ ਸਨ ਉਹਨਾਂ ਵੱਲੋਂ ਪਨਾਹਗੀਰ ਕਿਹਾ ਗਿਆ। ਔਰ ਪਨਾਹਗੀਰ ਜਦੋਂ ਹੁਣ ਅਸੀਂ ਅੱਜ ਗੱਲ ਕਰਾਂਗੇ, ਕਿਉਂਕਿ ਬੀਤੇ ਕੱਲ੍ਹ 20 ਜੂਨ ਨੂੰ ਵਰਲਡ ਰੈਫਿਊਜੀ ਡੇ ਸੀ, ਸੋ ਜ਼ਾਹਰ ਹੈ ਕਿ ਅਸੀਂ ਅੱਜ ਦੀ ਗੱਲਬਾਤ ਦਾ ਵਿਸ਼ਾ ਇਸ ਨੂੰ ਹੀ ਚੁਣਿਆ, ਕਿਉਂਕਿ ਜਦੋਂ ਕਿ ਔਨਗੋਇੰਗ ਕ੍ਰਾਈਸਿਸ ਵਿਦਨ ਅਮਰੀਕਾ ਵੀ ਚੱਲ ਰਿਹਾ। ਅਸੀਂ 2 ਦਿਨ ਪਹਿਲਾਂ ਹੀ ਸੈਗਮੈਂਟ ਕੀਤਾ ਸੀ ਕਿ ਕਿਵੇਂ ਮੈਕਸੀਕੋ ਦੇ ਬਾਰਡਰ ਦੇ ਉੱਤੇ 2500 ਤੋਂ ਜ਼ਿਆਦਾ ਜਿਹੜੇ ਬੱਚੇ ਨੇ ਉਹਨਾਂ ਨੂੰ ਪੇਰੈਂਟਸ ਤੋਂ ਅੱਡ ਕਰ ਦਿੱਤਾ ਗਿਆ। ਪਿੰਜਰਿਆਂ ਦੇ ਵਿੱਚ 20 ਬੱਚੇ ਇੱਕ ਏਜ ਦੇ ਵਿੱਚ ਰੱਖੇ ਹੋਏ ਨੇ ਔਰ ਉਹ ਜਿਹੜੇ ਦਿਲ ਨੂੰ ਪਿਘਲਾ ਦੇਣ ਵਾਲਾ ਜਾਂ ਅੱਖਾਂ ਨੂੰ ਜਿਹੜਾ ਉਹ ਬਿਲਕੁਲ ਨਮ ਕਰ ਦੇਣ ਵਾਲਾ ਸੀਨ ਸੀ। ਈਵਨ ਸਾਡੇ ਪ੍ਰੈਜ਼ੀਡੈਂਟ ਸਾਹਿਬ ਟਰੰਪ ਨੇ ਵੀ ਇਹ ਕਿਹਾ ਕਿ ਜੀ ਮੈਂ ਉਹਨਾਂ ਨੂੰ ਜਦੋਂ ਦੇਖਿਆ, ਉਹਨਾਂ ਰੋਂਦੀਆਂ ਆਵਾਜ਼ਾਂ ਨੂੰ, ਤੇ ਮੇਰਾ ਵੀ ਦਿਲ ਪਸੀਜ ਗਿਆ। ਸੋ ਜ਼ਾਹਰ ਹੈ ਕਿ ਪਿਛਲੇ ਕੱਲ ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਡਿਕਰੀ ਦੇ ਨਾਲ ਇਹ ਜਿਹੜੇ ਬੱਚੇ ਸੈਪਰੇਟ ਕਰਨ ਦੀ ਲਾਈਨ ਸੀ ਪੇਰੈਂਟਸ ਤੋਂ ਬਾਰਡਰ ਤੇ, ਉਹ ਤਾਂ ਆਰਡਰ ਕਰ ਦਿੱਤਾ। ਪਰ ਜਿਹੜੇ ਆਲਰੇਡੀ ਬੱਚੇ ਨੇ ਉਹਨਾਂ ਨੂੰ ਕਦੋਂ ਵਾਪਸ ਕੀਤਾ ਜਾਏਗਾ ਜਾਂ ਬਾਕੀ ਕੋਈ ਪਾਲਿਸੀ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ, ਕਿਉਂਕਿ US ਕਾਂਗਰਸ ਦੇ ਵਿੱਚ ਜਿਹੜੇ 2 ਇਸ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਿੱਲ ਆਏ ਨੇ, ਉਹਨਾਂ ਦੇ ਵਿੱਚ ਰਿਪਬਲਿਕਨਸ ਵੀ ਦੌੜ ਭੱਜ ਕਰ ਰਹੇ ਨੇ ਕਿ ਉਹਨਾਂ ਨੂੰ ਮੈਜੋਰਟੀ ਮਿਲੇ ਉਸ ਦੇ ਵਿੱਚ ਜਿਹੜਾ ਹੈ, ਔਰ ਸੈਨੇਟ 'ਚ ਜਾ ਕੇ ਉਹਦਾ ਕੀ ਫਿਊਚਰ ਹੋਏਗਾ, ਕਿਉਂਕਿ 2/3 ਮੈਜੋਰਟੀ ਕੁਝ ਮਾਮਲਿਆਂ 'ਚ ਪ੍ਰੈਜ਼ੀਡੈਂਟ ਦੀ ਵੀਟੋ ਨੂੰ ਓਵਰਰਾਈਡ ਕਰਨ ਦੇ ਲਈ ਉਹ ਸ਼ਾਇਦ ਸੰਭਵ ਨਾ ਹੋਏ। ਸੋ ਹਾਲ ਦੀ ਘੜੀ ਉਹ ਕ੍ਰਾਈਸਿਸ ਬੇਸ਼ੱਕ ਇਸ ਅੰਦਾਜ਼ ਦੇ ਵਿੱਚ ਜਿਹੜਾ ਥੋੜਾ ਜਿਹਾ ਜ਼ਰੂਰ ਫਰਕ ਲੱਗਿਆ, ਪਰ ਹੁਣੇ ਹੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਮਾਈਗ੍ਰੈਂਟ ਲੋਕਾਂ ਨੂੰ ਮਿਲਣ ਲਈ, ਜਦੋਂ ਫਸਟ ਲੇਡੀ ਮੈਲੀਨਾ ਟਰੰਪ ਗਈ ਤੇ ਉਸ ਨੇ ਜਿਹੜੀ ਟੀ-ਸ਼ਰਟ ਪਾਈ ਹੋਈ ਹੈ ਉਹਦੇ ਤੇ ਲਿਖਿਆ ਹੋਇਆ ਹੈ ਆਈ ਡੋਂਟ ਕੇਅਰ। ਸੋ ਜ਼ਾਹਰ ਹੈ ਵੀ ਇਸ ਨੂੰ ਮੀਡੀਆ ਨੇ ਵੀ ਪਿਕ ਕੀਤਾ, ਰਾਈਟਲੀ ਸੋ, ਕਿ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਬਿਲਕੁਲ ਕੋਈ ਪਰਵਾਹ ਨਹੀਂ ਹੈ ਕਿਸੇ ਗੱਲ ਦੀ। ਪਰ ਅਸੀਂ
ਗੱਲ ਵਰਲਡ ਰਿਫਿਊਜੀ ਡੇ ਦੀ ਕਰੀਏ ਕਿ ਦੂਸਰੇ ਸੰਸਾਰ ਯੁੱਧ ਨੇ ਵੀ ਜਿੱਥੇ ਕਰੋੜਾਂ ਨੂੰ ਮਾਰਿਆ, ਉੱਥੇ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ 47 ਤੋਂ ਬਾਅਦ ਜਿਹੜਾ ਨਵਾਂ ਸਟਰਕਚਰ ਦੁਨੀਆ 'ਚ ਸਾਹਮਣੇ ਆਇਆ ਹੈ, ਬ੍ਰਿਟਨ ਜਿਹੜੀ ਵੱਡੀ ਪਾਵਰ ਸੀ ਜਿਸ ਦੇ ਰਾਜ 'ਚ ਕਦੇ ਸੂਰਜ ਡੁੱਬਦਾ ਨਹੀਂ ਸੀ, ਉਹ ਥਰਡ ਰੇਟ ਪਾਵਰ ਬਣ ਗਈ। ਅਮਰੀਕਾ ਔਰ ਸੋਵੀਅਤ ਯੂਨੀਅਨ ਦੋ ਪਾਵਰਸ ਬਣ ਕੇ ਉੱਭਰੀਆਂ, ਬਾਈਪੋਲਰ ਦੁਨੀਆ ਬਣੀ। ਔਰ ਅਗਲੇ ਫਿਰ 10-12 ਸਾਲਾਂ ਦੇ ਵਿੱਚ 60 ਦੇ ਕਰੀਬ ਮੁਲਕ ਜਿਹੜੇ ਅੱਡ-ਅੱਡ ਥਾਵਾਂ ਦੇ ਉੱਤੇ, ਅਫਰੀਕਾ ਹੋਏ, ਏਸ਼ੀਆ ਹੋਏ ਔਰ ਦੂਸਰੇ ਖਿੱਤੇ ਹੋਣ, ਉਹਨਾਂ ਚੋਂ ਇੰਗਲੈਂਡ ਜਾਂ ਗ੍ਰੇਟ ਬ੍ਰਿਟਨ ਉਹ ਨਿਕਲਿਆ। ਔਰ ਜ਼ਾਹਰ ਹੈ ਕਿ ਹਰ ਥਾਂ ਉਹ ਬ੍ਰਿਟਨ ਹੋਏ, ਫਰਾਂਸ ਹੋਏ, ਬੈਲਜੀਅਮ ਹੋਏ ਔਰ ਇਹ ਸਾਰੀਆਂ ਹੀ ਜਿਹੜੀਆਂ ਯੂਰਪ ਦੀਆਂ, ਸਪੇਨ ਹੋਏ, ਪੁਰਤਗਾਲ ਹੋਏ, ਜਿੱਥੋਂ ਜਿੱਥੋਂ ਇਹ ਨਿਕਲੇ, ਇਹ ਜਿਹੜੀ ਕਲੋਨੀਅਲ ਮੈਪ ਮੇਕਿੰਗ ਸੀ, ਜਿਹੜੀ ਇਹਨਾਂ ਦੀ ਬਸਤੀਵਾਦੀਆਂ ਨੇ ਜਿਸ ਅੰਦਾਜ਼ 'ਚ ਇਲਾਕੇ ਫਤਿਹ ਕੀਤੇ ਸੀ ਉਹਨੂੰ ਖਾਲੀ ਕੀਤਾ। ਸੋ ਜ਼ਾਹਰ ਹੈ ਕਿ ਕਲੋਨੀਅਲ ਮੈਪ ਮੇਕਿੰਗ ਦਾ ਹੀ ਨਤੀਜਾ ਹੈ ਅੱਜ ਜੋ ਮਿਡਲ ਈਸਟ 'ਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਫਸਟ ਵਰਲਡ ਵਾਰ ਤੋਂ ਬਾਅਦ ਇਹਨਾਂ ਨੇ ਜਿਹੜੀ ਟੈਰੀਟਰੀ ਸਾਰੀ ਆਟੋਮਨ ਅੰਪਾਇਰ ਤੋਂ ਲਈ, ਉਸ ਨੂੰ ਹੀ ਵਿਦ ਦਾ ਨੌਚ ਆਫ ਦਾ ਪੈਨ ਉਹਦੇ ਨਾਲ ਕੋਈ ਲੀਬੀਆ, ਕੋਈ ਜਿਹੜਾ ਲੈਬਨਾਨ ਬਣਾ ਦਿੱਤਾ ਹੈ, ਕੋਈ ਸੀਰੀਆ ਬਣਾ ਦਿੱਤਾ ਹੈ, ਕੋਈ ਜਾਰਡਨ ਬਣਾ ਦਿੱਤਾ ਹੈ, ਕੋਈ ਫਲਸਤੀਨੀ ਵਿਚਾੜੇ ਲਟਕਾ ਦਿੱਤੇ। ਔਰ ਉਸ ਸਾਰੇ ਦਾ ਹੀ ਨਤੀਜਾ ਹੈ। ਔਰ ਇਜ਼ਰਾਈਲ ਸੈਕੰਡ ਵਰਲਡ ਵਾਰ ਤੋਂ ਬਾਅਦ ਉੱਥੇ ਕ੍ਰੀਏਟ ਕੀਤਾ, ਫਲਸਤੀਨ ਡਿਵਾਈਡ ਕੀਤਾ। ਸੋ ਉਹ ਜਿਹੜਾ ਪਾਰਟ ਹੈ, ਔਰ ਜੇ ਅਸੀਂ ਭਾਰਤ ਪਾਕਿਸਤਾਨ ਦੇ ਕੰਟੈਕਸਟ 'ਚ ਵੀ ਦੇਖੀਏ, ਇੱਕ ਪਾਸੇ ਅਸੀਂ ਪਨਾਹਗੀਰਾਂ ਦੀ ਗੱਲ ਕੀਤੀ ਕਿ ਕਿਵੇਂ ਮਿਲੀਅਨਸ ਜਿਹੜੇ ਨੇ ਉਹਨਾਂ ਨੇ ਸਫ਼ਰ ਕੀਤਾ। ਇੱਕ ਅੰਦਾਜ਼ੇ ਮੁਤਾਬਕ 1.5 ਕਰੋੜ ਲੋਕ ਅਪਰੂਟ ਹੋਏ। ਕਿੰਨੇ ਮਾਰੇ ਗਏ, ਫਿਗਰ 5 ਲੱਖ ਤੋਂ 1 ਮਿਲੀਅਨ ਤੱਕ ਬੜੀ ਕੰਫਰਟੇਬਲੀ ਜਿਹੜੀ ਹੈ ਉਹ ਕੋਟ ਕੀਤੀ ਜਾ ਸਕਦੀ ਹੈ। ਔਰ ਉਹਦੇ 'ਚ ਸਿੱਖ ਕੌਮ, ਕਿਉਂਕਿ ਜਦੋਂ ਮੈਂ ਰਿਫਿਊਜੀ ਵਰਡ ਸੁਣਦਾ ਹਾਂ, ਦੇਖਦਾ ਹਾਂ, ਜਾਂ ਅੱਜ ਜੋ ਮੈਕਸੀਕਨਸ ਦਾ ਬਾਰਡਰ ਦੇ ਉੱਤੇ ਹਾਲ ਹੈ, ਜਾਂ ਜੋ ਇੱਥੋਂ ਲੋਕ ਡਿਪੋਰਟ ਹੋ ਰਹੇ ਨੇ, ਜਾਂ ਯੂਰਪ ਸੀਰੀਆ 'ਚੋਂ ਜਿਹੜੇ ਲੋਕ ਆਏ ਪਿਛਲੇ ਦਿਨਾਂ 'ਚ ਕਿਵੇਂ ਪਾਣੀਆਂ 'ਚ ਡੁੱਬਦੇ ਡੁਬਾਉਂਦੇ, ਜਿਹੜਾ ਇਟਲੀ ਨੇ ਦਰਵਾਜ਼ੇ ਬੰਦ ਕਰ ਲਏ, ਸਪੇਨ ਨੇ ਖੋਲ ਦਿੱਤੇ। ਤੇ ਮੈਂ ਰਿਲੇਟ ਕਰ ਸਕਦਾ ਹਾਂ ਵੀ ਇੱਕ ਜਨਰੇਸ਼ਨ ਪਹਿਲਾਂ ਸਾਡੀ ਪੇਰੈਂਟਸ ਵਾਲੀ ਜਨਰੇਸ਼ਨ ਦੇ ਵਿੱਚ ਕਿਵੇਂ 3 ਕੱਪੜਿਆਂ ਦੇ ਵਿੱਚ ਘਰ ਘਾਟ ਛੱਡ ਕੇ ਔਰ ਆਪਣੇ ਘਰਾਂ ਦੇ ਜੀ ਮਰਵਾ ਕੇ ਜਿਹੜੇ ਮਿਲੀਅਨਸ ਇੱਧਰ ਆਏ ਜਾਂ ਇੱਧਰੋਂ ਜਿਹੜੇ ਉੱਧਰ ਗਏ ਲਹਿੰਦੇ ਪੰਜਾਬ ਵੱਲ, ਉਹਨਾਂ ਦੀ ਕੀ ਸਥਿਤੀ ਹੋਏਗੀ। ਔਰ ਕੁਝ ਵੀ ਨਹੀਂ ਬਦਲਿਆ ਹੈ। ਇਹ ਗੱਲ ਅਸੀਂ 70 ਸਾਲ ਪਹਿਲਾਂ ਦੀ ਕਰ ਰਹੇ, ਲੇਕਿਨ ਜੋ ਸੈਕੰਡ ਵਰਲਡ ਵਾਰ ਜਾਂ ਉਸ ਕਲੋਨੀਅਲ ਮੈਪ ਮੇਕਿੰਗ ਦੇ ਨਤੀਜੇ ਵਜੋਂ ਸਾਹਮਣੇ ਆਇਆ, ਉਸ ਚੋਂ ਯੂਨਾਈਟਿਡ ਨੇਸ਼ਨਸ ਜ਼ਾਹਰ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਹੋਣ ਚਾਹੀ ਤੇ ਯੂਨਾਈਟਿਡ ਨੇਸ਼ਨ ਨੇ 4 ਦਸੰਬਰ 2000 ਨੂੰ ਇੱਕ ਕਨਵੈਨਸ਼ਨ, ਜਿਸ ਨੂੰ ਜਿਹੜਾ ਇਹ ਕਿਹਾ ਗਿਆ ਰਿਫਿਊਜੀ ਕਨਵੈਨਸ਼ਨ, ਜਿਹਨੇ ਰੈਜ਼ੋਲੂਸ਼ਨ ਕੀਤਾ 4 ਦਸੰਬਰ 2000 ਨੂੰ। ਰੈਜ਼ੋਲੂਸ਼ਨ ਤਾਂ ਹੋਇਆ ਵਰਲਡ ਰਿਫਿਊਜੀ ਡੇ ਦਾ, ਪਰ ਜਿਹੜੀ ਕਨਵੈਨਸ਼ਨ ਜਿਹਦੇ ਥੱਲੇ ਜਿਹੜਾ ਇਹ 1951 ਦੇ ਵਿੱਚ ਕਨਵੈਨਸ਼ਨ ਰਿਲੇਟਿੰਗ ਟੂ ਦਾ ਸਟੇਟਸ ਆਫ ਰਿਫਿਊਜੀਜ਼, ਆਲਸੋ ਨੋਨ ਐਜ਼ 1951 ਰਿਫਿਊਜੀ ਕਨਵੈਨਸ਼ਨ, ਇਹ ਰਿਫਿਊਜੀ ਕਨਵੈਨਸ਼ਨ ਜਿਹਦੇ ਥੱਲੇ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਲੱਖਾਂ ਸਿੱਖ ਅਮਰੀਕਾ, ਕੈਨੇਡਾ, ਯੂਰਪ 'ਚ ਪੱਕੇ ਹੋਏ ਨੇ, ਇਹ ਉਹ ਲਾਅ ਹੈ ਜਿਹਦੇ ਥੱਲੇ, ਜਿਹਦੇ 'ਚ ਅਮਰੀਕਾ ਜਾਂ ਯੂਰਪ ਦੀਆਂ ਬਹੁਤ ਸਾਰੀਆਂ ਕੰਟਰੀ ਸਿਗਨੇਟਰੀ ਨੇ। ਔਰ ਇਹ ਜਿਹੜੀ ਮਲਟੀਨੈਸ਼ਨਲ ਟ੍ਰੀਟੀ ਸੀ 1951 ਦੀ ਕਿ ਭਾਈ ਜਦੋਂ ਕੋਈ ਕਿਸੇ ਖਿੱਤੇ ਦੇ ਵਿੱਚ ਧਰਮ, ਸਿਆਸੀ ਵਿਚਾਰਧਾਰਾ, ਕਬੀਲਾ, ਹੁਣ ਤਾਂ ਉਸ ਦੇ ਵਿੱਚ ਸੈਕਸ਼ੂਅਲ ਓਰੀਐਂਟੇਸ਼ਨ ਵੀ ਆ ਗਈ, ਜੈਂਡਰ ਡਿਸਕ੍ਰਿਮੀਨੇਸ਼ਨ, ਕਿਸੇ ਕਾਰਨ ਕਰਕੇ ਜਿਸ ਨਾਲ ਧੱਕਾ ਹੁੰਦਾ ਹੈ, ਉਹਦੀ ਜਾਨ ਨੂੰ ਖਤਰਾ ਹੈ, ਉਹ ਉੱਥੇ ਨਹੀਂ ਰਹਿ ਸਕਦਾ, ਤੇ ਉਹ ਉੱਥੋਂ ਜੇ ਨਿਕਲ ਆਉਂਦਾ ਹੈ ਤੇ ਉਹਨੂੰ ਜਿਹੜੇ ਸਿਗਨੇਟਰੀ ਨੇ ਜਿਨ੍ਹਾਂ ਨੇ ਦਸਤਖਤ ਕੀਤੇ ਰਿਫਿਊਜੀ ਕਨਵੈਨਸ਼ਨ ਦੇ ਉੱਤੇ, ਉਹ ਉਸ ਨੂੰ ਪਨਾਹ ਦੇਣਗੇ। ਸੋ ਇਹ ਜਿਹੜਾ 20 ਜੂਨ ਦਾ ਦਿਨ ਕੱਲ੍ਹ ਦਾ ਹੈ, ਇਹ ਕਿਉਂਕਿ ਆਲਰੇਡੀ ਅਫਰੀਕਨ ਲੋਕ ਅਫਰੀਕਨ ਰਿਫਿਊਜੀ ਡੇ ਦੇ ਤੌਰ ਤੇ ਇਹਨੂੰ ਮਨਾਉਂਦੇ ਸੀ, ਕੁਝ ਹੋਰ ਦੋਸ਼ਾਂ 'ਚ ਵੀ ਮਨਾਇਆ ਜਾਂਦਾ ਸੀ। ਸੋ ਯੂਐਨ ਨੇ, ਯੂਨਾਈਟਿਡ ਨੇਸ਼ਨਸ ਨੇ 2001 ਦੇ ਵਿੱਚ ਜਦੋਂ 50ਵੀਂ ਐਨੀਵਰਸਰੀ ਇਹ ਕਨਵੈਨਸ਼ਨ ਦੀ ਵੀ ਮਨਾਈ, ਉਹਨਾਂ ਨੇ ਜਿਹੜੀ ਯੂਐਨ ਰਿਫਿਊਜੀ ਕਨਵੈਨਸ਼ਨ ਸੀ 4 ਦਸੰਬਰ 2000 ਦੀ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਕਨਵੈਨਸ਼ਨ ਦਾ ਆਧਾਰ ਸੀ ਇਹ ਸੀ ਕਿ ਦਿਸ ਇਜ਼ ਅ ਯੂਨਾਈਟਿਡ ਨੇਸ਼ਨਸ ਮਲਟੀਲੈਟਰਲ ਟ੍ਰੀਟੀ that defines who is a refugee and who doesn't qualify to be a refugee, such as war criminals.
क्योंकि इस सारे च ਇਹ ਸੀ ਜਿਵੇਂ ਨਾਜ਼ੀਆਂ ਨੇ ਜ਼ੁਲਮ ਕੀਤੇ ਉਹ ਵੀ ਉੱਥੋਂ ਨਿਕਲੇ ਰਿਫਿਊਜੀ ਬਣ ਕੇ, ਕੋਈ ਅਮਰੀਕਾ 'ਚ, ਕੋਈ ਅਰਜਨਟੀਨਾ, ਕੋਈ ਹੋਰ ਥਾਵਾਂ ਤੇ। ਪਰ ਜਿਹੜੇ ਯਹੂਦੀ ਪਰਸੀਕਿਊਟ ਹੋਏ ਸੀ ਉਹਨਾਂ ਨੇ ਫਿਰ ਲੱਭ ਕੇ, ਭਾਵੇਂ ਇੱਥੇ ਕਿ ਸਿਟੀਜ਼ਨ ਵੀ ਬਣ ਗਏ ਸੀ, ਉਹਨਾਂ ਨੂੰ ਕੈਂਸਲ ਕਰਵਾ ਕੇ ਉਹਨਾਂ ਨੂੰ ਲੈ ਕੇ ਗਏ ਇਜ਼ਰਾਈਲ ਔਰ ਉਹਨਾਂ ਦੇ ਉੱਤੇ ਟ੍ਰਾਇਲ ਚੱਲੇ। ਇਸੇ ਤਰ੍ਹਾਂ ਇਟਲੀ ਦੇ ਫਾਸ਼ਿਸਟ ਸੀ ਜਿਹੜੇ ਵਿੱਚ ਵੜ ਗਏ। ਸੋ ਇਹ ਵੀ ਸੀ ਕਿ ਜਿਹੜਾ ਰਿਫਿਊਜੀ ਸਟੇਟਸ ਦੇ ਲਈ ਜਿਹੜੇ ਵਾਰ ਕ੍ਰਿਮੀਨਲ ਨੇ ਉਹ ਕੁਆਲੀਫਾਈ ਨਹੀਂ ਕਰਦੇ। ਔਰ ਮੈਂ ਇਹਦੀ ਜਿਹੜੀ ਸਿਗਨੀਫੀਕੈਂਸ ਹੈ ਇਸ ਦੀ ਗੱਲ ਕਰਨ ਤੋਂ ਪਹਿਲਾਂ, ਹਰ ਸਾਲ ਜਿਹੜਾ ਇਹ ਵਰਲਡ ਰਿਫਿਊਜੀ ਡੇ ਮਨਾਇਆ ਜਾਂਦਾ ਹੈ ਉਸ ਦਾ ਇੱਕ ਥੀਮ ਹੁੰਦਾ ਹੈ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਰਿਫਿਊਜੀ ਕਨਵੈਨਸ਼ਨ ਨਾਲ ਸੰਬੰਧਿਤ ਜਿਹੜੀ ਬਾਡੀ ਹੈ ਉਹ ਡਿਕਲੇਅਰ ਕਰਦੀ ਹੈ। ਔਰ 2018 ਦਾ ਜਿਹੜਾ ਥੀਮ ਹੈ ਉਹ ਹੈ ਨਾਊ ਮੋਰ ਦੈਨ ਐਵਰ ਵੀ ਨੀਡ ਟੂ ਸਟੈਂਡ ਵਿਦ ਰਿਫਿਊਜੀਜ਼। ਇਹ ਹੈਸ਼ਟੈਗ ਵੀ ਬਣਾਇਆ ਕਿ ਹੁਣ ਜੋ ਹਾਲ ਚੱਲ ਰਿਹਾ ਹੈ ਅਸੀਂ ਪਹਿਲਾਂ ਨਾਲੋਂ ਵੀ ਵੱਧ ਕੇ ਮਜ਼ਬੂਤੀ ਦੇ ਨਾਲ ਰਿਫਿਊਜੀਜ਼ ਦੇ ਨਾਲ ਖੜੇ। ਪਰ ਮੈਂ ਕੁਇਕਲੀ ਜਿਹੜੇ ਪਿਛਲੇ ਸਾਲਾਂ ਦੇ ਥੀਮ ਸੀ, 2017 ਦਾ ਥੀਮ ਸੀ ਐਮਬਰੇਸਿੰਗ ਰਿਫਿਊਜੀਜ਼ ਟੂ ਸੈਲੀਬ੍ਰੇਟ ਆਵਰ ਕਾਮਨ ਹਿਊਮੈਨਿਟੀ, ਕਿ ਜੇ ਅਸੀਂ ਇਨਸਾਨੀਅਤ 'ਚ ਯਕੀਨ ਰੱਖਦੇ ਤੇ ਜਿਹੜੇ ਲੋਕ ਆਪਣੀ ਧਰਤੀ ਤੋਂ ਸਫ਼ਰ ਕਰਕੇ ਨਿਕਲੇ ਨੇ ਉਹਨਾਂ ਨੂੰ ਗੱਲ ਨਾਲ ਲਾਣਾ ਬੜਾ ਜ਼ਰੂਰੀ ਹੈ। 2016 ਦਾ ਥੀਮ ਸੀ ਵੀ ਸਟੈਂਡ ਟੂਗੇਦਰ ਵਿਦ ਰਿਫਿਊਜੀਜ਼, ਕਿ ਅਸੀਂ ਉਹਨਾਂ ਦੇ ਨਾਲ ਸੀਨਾ ਬਸੀਨਾ ਖੜੇ। 2015 ਦਾ ਥੀਮ ਸੀ ਵਿਦ ਕਰੇਜ ਲੈਟ ਅਸ ਆਲ ਕੰਬਾਈਨ, ਆਓ ਹੌਸਲੇ ਦੇ ਨਾਲ ਸਾਰੇ ਇਕੱਠੇ ਹੋਈਏ। ਔਰ 2014 ਦਾ ਥੀਮ ਸੀ ਮਾਈਗ੍ਰੈਂਟਸ ਐਂਡ ਰਿਫਿਊਜੀਜ਼ ਟੁਵਰਡਸ ਏ ਬੈਟਰ ਵਰਲਡ, ਕਿ ਇਸ ਨਾਲ ਅਸੀਂ ਇੱਕ ਵਧੀਆ ਸੰਸਾਰ ਬਣਾ ਰਹੇ। ਔਰ ਇਸ ਦਾ ਜਦੋਂ ਅਸੀਂ ਸਿਗਨੀਫੀਕੈਂਸ ਦੀ ਗੱਲ ਕਰਦੇ ਹਾਂ, ਜਦੋਂ ਇਹ ਕਨਵੈਨਸ਼ਨ 1951 ਚ ਵੀ ਮੰਨੀ ਗਈ, ਸੋ ਉਹਦੇ ਚ ਉਹਨਾਂ ਨੇ ਕਿਹਾ ਸੀ ਦਾ ਸਿਗਨੀਫੀਕੈਂਸ ਆਫ ਸੈਲੀਬ੍ਰੇਟਿੰਗ ਵਰਲਡ ਰਿਫਿਊਜੀ ਡੇਜ਼ ਲਾਈਜ਼ ਇਨ ਇਟਸ ਹਿਊਮੈਨਿਟੇਰੀਅਨ ਗੋਲਸ। Refugee crisis is one of the most alarming problems facing the humanity. Thus, the United Nations decide to observe this day so as to show solidarity with the plight of millions of refugees world over. और ये जड़े ने ये सारे कुछ आस्पैक्ट उन्होंने जड़े इसलिए दिते क्योंकि UN चार्टर जो ही मैं कढ़े है उन्होंने वैब पेज तो सो उहदे च उन्होंने कहा भी क्यों असी इस दिन नूं मनाना है और असी भी एक सैगमेंट जिहड़ा इस नूं अज समर्पित कर रहे हैं इस वर्ल्ड रिफ्यूजी डे दी याद च ही है टू ऑनर द करेज एंड perseverance of refugees who are fighting for their very survival against all odds। कि वो रिफ्यूजी जिहड़े अपने सर्वाइवल दे लई भारी औकड़ां दे बावजूद लड़ रहे ने कि उन्होंने एक नवी जिंदगी शुरू करनी है। टू गार्नर सपोर्ट ऑफ इंटरनेशनल कम्युनिटी इन ऑर्डर टू एड्रैस द रेफ्यूजी इशूज, क्योंकि ये वरा अमरीका या यूरोप दे विच जो चल रहा है रिफ्यूजियां दे नाल होर भी इंपॉर्टेंट है कि असी अपनी सपोर्ट रिफ्यूजीज दे पिछे थ्रो करिए। टू मेक पीपल अवेयर अबाउट द प्लाइट ऑफ रिफ्यूजीज एंड टू कॉल अपॉन देम टू आस्क देयर गवर्नमेंट्स टू हेल्प द रिफ्यूजीज इन देयर स्ट्रगल। कि जिथे सरकारां भावें रिवर्स नीतियां भी बना लैंदियां ने, जे लोकां दा दबाव बने, जिवें बच्चियां नूं पेरेंट्स तो अड करन दी लाइन सी, जो ही पिंजरे ते वो बच्चे रोंदे ते उन्हां दियां वीडियोज़ वायरल होईयां, उन्हें हिला के रख दिता अमरीकन सोसाइटी नूं और वाइट हाउस दीयां कंधां भी उन्होंने हिला दित्तियां, जिस लई वो उन्हां नूं ऑर्डर वापस लैना पिया। सो मकसद भी वर्ल्ड रिफ्यूजी डे दा इह है कि लोकां 'च इन्नी क अवेयरनैस होए कि वो सरकारी नीति नूं जिहड़ा है वो प्रभावित करन। और टू प्रेस अपॉन द असाइलम गिविंग गवर्नमेंट्स टू मेक पॉलिसीज विच शैल प्रोवाइड ए सेफ एंड सिक्योर लाइफ टू रिफ्यूजीज टिल दे आर सैटल्ड परमानेंटली अगेन इन देयर होमलैंड। कि जे उन्हां चों वापस जाके उन्हां दे मुल्कां 'च हालात ठीक हो जांदे ने ते उदों तक उन्हां नूं ओ जिहड़ी है सेफ और सिक्योर जिंदगी प्रोवाइड कीती जाए। टू रिमाइंड आवरसेल्व्स दैट वी ऑल पार्ट ऑफ द सेम ह्यूमैनिटी and we share responsibility towards each other to help out in times of need। असी एक दूजे नूं भी ये रिमाइंडर दईए कि भाई असी सारे इंसान हैं और सानू एक दूसरे दी लोड़ है, एक दूसरे दे नाल खलोण दी लोड़ है। and above all to make a violence free world where no one is persecuted on the basis of race, color, ethnicity, religion, region or culture etc। और इस सब तो above ਇਹ ਹੈ ਕਿ ਅਸੀਂ ਇੱਕ ਐਸਾ ਸੰਸਾਰ ਸਿਰਜੀਏ ਜਿਸ ਦੇ ਵਿੱਚ ਕੋਈ ਹਿੰਸਾ ਨਾ ਹੋਏ, ਕੋਈ
ਜਿਹੜਾ ਕਿਸੇ ਦੀ ਪਰਸੀਕਿਊਸ਼ਨ ਨਾ ਹੋਏ, ਉਸ ਦੀ ਨਸਲ ਤੇ ਆਧਾਰਿਤ, ਉਹਦੇ ਰੰਗ ਕਰਕੇ, ਉਸ ਦੇ ਪਿਛੋਕੜ ਕਰਕੇ, ਉਸ ਦੇ ਮਜ਼ਹਬ ਕਰਕੇ, ਉਸ ਦੇ ਖਿੱਤੇ ਕਰਕੇ ਜਾਂ ਉਸ ਦੀ ਤਹਿਜ਼ੀਬ ਕਰਕੇ। ਔਰ ਫਿਰ ਇਹ ਕਿੰਨਾ ਵੱਡਾ ਰਿਫਿਊਜੀ ਕ੍ਰਾਈਸਿਸ, ਕਿਉਂਕਿ ਜਦੋਂ ਅਸੀਂ ਆਪਣੀ ਰੋਜ਼ਾਨਾ ਆਰਾਮ ਦੀ ਜ਼ਿੰਦਗੀ ਜਿਉਂਦੇ ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ, ਤੇ ਫਿਰ ਬਹੁਤ ਵਾਰ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਸਾਡੇ ਸਿਰ ਤੇ ਛੱਤ ਹੈ, ਸਾਡੇ ਟੇਬਲ ਤੇ ਫੂਡ ਹੈ, ਸਾਡੇ ਕੋਲ ਟਰਾਂਸਪੋਰਟੇਸ਼ਨ ਹੈ। ਇਹ ਹਰ ਇੱਕ ਨੂੰ ਇਹ ਮੁਹੱਈਆ ਨਹੀਂ ਹੈ। ਕਿਵੇਂ ਲੋਕ ਬਿਨਾਂ ਛੱਤ ਤੋਂ ਨੇ, ਕਿਵੇਂ ਲੋਕ ਬਿਨਾਂ ਸਿਹਤ ਸਹੂਲਤਾਂ ਤੋਂ ਨੇ, ਕਿਵੇਂ ਕਈ ਦਰਿਆਵਾਂ ਦੇ ਕੰਢੇ, ਸਮੁੰਦਰ ਦੇ ਕੰਢੇ, ਬਾਰਡਰਾਂ ਦੇ ਉੱਤੇ ਭੁੱਖੇ ਪਿਆਸੇ ਬੈਠੇ ਨੇ, ਕਿਉਂਕਿ ਇੱਕ ਥਾਂ ਤੋਂ ਨਿਕਲਣਾ ਚਾਹੁੰਦੇ ਨੇ, ਉਹ ਦੂਸਰਾ ਪਾਸਾ ਉਹਨਾਂ ਨੂੰ ਝੱਲਣ ਨੂੰ ਤਿਆਰ ਨਹੀਂ, ਤੇ ਜੇ ਉਹ ਨਿਕਲ ਕੇ ਪਹੁੰਚਦੇ ਨੇ ਤਾਂ ਉਹਨਾਂ ਦੀ ਕੈਦ 'ਚ ਪਹੁੰਚ ਜਾਂਦੇ ਨੇ। ਜਿਵੇਂ ਅਸੀਂ ਜ਼ਿਕਰ ਕੀਤਾ ਕਿ 52 ਸਿੱਖ ਲੜਕੇ ਵੀ ਉਸ ਫੈਸਿਲਿਟੀ ਤੇ, ਜਿੱਥੇ ਉਹਨਾਂ ਦੇ ਨਾਲ ਕੁਝ ਦੇ ਪਰਿਵਾਰ ਵੀ ਹੋਣਗੇ, ਜਿਹੜੀ ਰਿਪੋਰਟਿੰਗ ਸੀ, ਉਹ ਬੈਠੇ ਨੇ ਔਰ ਕਿਸ ਹਾਲਾਤ 22 ਘੰਟੇ ਉਹਨਾਂ ਨੂੰ ਅੰਦਰ ਤਾੜਿਆ ਹੋਇਆ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, 21 ਜੂਨ ਦਾ ਦਿਨ ਹੈ ਔਰ ਆਫੀਸ਼ੀਅਲੀ ਸਮਰ ਦੀ ਸ਼ੁਰੂਆਤ ਹੈ। ਅੱਜ ਗਰਮੀ ਦਾ ਮੌਸਮ ਆਫੀਸ਼ੀਅਲੀ ਸ਼ੁਰੂ ਹੋਇਆ। ਔਰ ਇਮੇਜਿਨ ਕਰੋ ਕਿ ਅਸੀਂ 에ਅਰ ਕੰਡੀਸ਼ਨਡ ਘਰਾਂ ਦੇ ਵਿੱਚ ਬੈਠੇ ਜਾਂ ਗੱਡੀਆਂ 'ਚ ਬੈਠੇ ਵੀ 4-4 5-5 ਬੋਤਲਾਂ ਪਾਣੀ ਦੀਆਂ ਪੀ ਜਾਂਦੇ ਆ, ਸਾਨੂੰ ਲੱਗਦਾ ਹੈ ਗਰਮੀ ਲੱਗਦੀ ਹੈ, ਏਸੀ ਚੱਲਦੇ। ਹੁਣ ਉਹਨਾਂ ਵੱਲ ਦੇਖੋ ਜਿਹੜੇ ਉਸ ਕਿਸਮ ਦੀ ਸਿਚੁਏਸ਼ਨ 'ਚ ਨੇ, ਜਿਹੜੇ ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਔਰ ਬੀਬੀਆਂ, ਔਰ ਇਹ ਕ੍ਰਾਈਸਿਸ ਕਿਸ ਲੈਵਲ ਤੇ ਹੈ। ਇਸ ਨੂੰ ਜਿਹੜਾ ਇਹਨਾਂ ਨੇ, ਜਿਹੜਾ ਹਾਊ ਮੈਨੀ ਪੀਪਲ ਹੈਵ ਬੀਨ ਡਿਸਪਲੇਸਡ, ਇਹ ਫਿਗਰ ਯੂਨਾਈਟਿਡ ਨੇਸ਼ਨਸ ਦੀ ਹੈ। United Nations revealed a record high of 68.5 million individuals have now been displaced worldwide due to war, poverty, persecution and other events. ਹੁਣ 68.5 million ਦਾ ਮਤਲਬ ਹੈ ਕਿ approximately 7 ਕਰੋੜ 7 ਕਰੋੜ ਲੋਕ ਆਪਣੇ ਘਰੋਂ, ਇਹ ਜਿਹੜਾ UN ਦਾ ਕਹਿਣਾ ਹੈ, ਬੇਘਰ ਹੋਏ ਨੇ। ਉਹਦਾ ਕਾਰਨ ਭਾਵੇਂ ਗਰੀਬੀ ਕਰਕੇ ਹੈ, ਭਾਵੇਂ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਜਾਂ ਜੰਗ, ਸਿਵਲ ਵਾਰ ਔਰ ਹੋਰ ਬਹੁਤ ਸਾਰੇ ਫੈਕਟਰ, ਕਬੀਲਿਆਂ ਦਾ। ਅਫਰੀਕਾ 'ਚ ਤਾਂ ਬਹੁਤ ਵਾਰੀ, ਜਿਵੇਂ ਰਵਾਂਡਾ ਦੇ ਵਿੱਚ ਸੀ ਕਿ ਤੁਤਸੀ ਤੇ ਹੁਤਸੀ ਮਿਲੀਅਨ ਮਾਰ ਦਿੱਤੇ ਔਰ ਮਿਲੀਅਨ ਜਿਹੜੇ ਨੇ ਉਹ ਭੱਜ ਕੇ ਜਿਹੜੇ ਨੇ ਆਪਣੀ ਜਾਨ ਬਚਾਉਣ ਲਈ ਆਏ। ਸੋ ਇਹ 7 ਕਰੋੜ ਲੋਕ ਅਪਰੋਕਸੀਮੇਟਲੀ ਜਿਹੜੇ ਨੇ ਉਹ ਰਿਫਿਊਜੀ ਬਣੇ ਨੇ। ਫਿਰ ਉਹਨਾਂ ਦਾ ਟੂ ਪੁੱਟ ਦਿਸ ਇਨਟੂ ਪਰਸਪੈਕਟਿਵ ਕਿ ਬਈ ਹੁਣ ਅੰਦਾਜ਼ਾ ਲਾਓ ਕਿ 68.5 ਮਿਲੀਅਨ ਕਿੰਨੇ ਹੁੰਦੇ ਨੇ, ਕਿ ਸਾਰੇ ਇੰਗਲੈਂਡ ਦੀ ਆਬਾਦੀ 65.6 ਮਿਲੀਅਨ ਹੈ। ਮਤਲਬ ਜਿੰਨੀ ਇੰਗਲੈਂਡ ਦੀ ਆਬਾਦੀ ਹੈ, ਇੰਨੇ ਲੋਕ, ਇਸ ਤੋਂ ਵੱਧ ਲੋਕ ਜਿਹੜੇ ਨੇ ਉਹ ਬੇਘਰ ਹੋਏ ਨੇ। The damning report also shows that only 100,000 refugees were resettled by international community in 2017. ਹੁਣ 7 ਕਰੋੜ ਬੇਘਰੇ ਨੇ ਔਰ 2017 ਚ ਸਿਰਫ 1 ਲੱਖ ਰਿਫਿਊਜੀ ਜਿਹੜਾ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਨੇ ਸੈਟਲ ਕੀਤਾ ਹੈ। ਔਰ however 2.9 million new people sought asylum status due to conflicts raging in Syria, Myanmar, Yemen, the Democratic Republic of Congo and Sudan. This is the biggest increase in the history of the office of UN High Commissioner for Refugees. So 2.9 million ਦਾ ਮਤਲਬ ਹੈ ਲਗਭਗ 3 ਮਿਲੀਅਨ ਜਿਹੜੇ ਨੇ 30 ਲੱਖ ਲੋਕ ਜਿਹੜੇ ਨੇ ਉਹਨਾਂ ਨੇ ਅਸਾਈਲਮ ਲਈ, ਔਰ ਜਿਹਨਾਂ ਮੁਲਕਾਂ ਦੇ ਮੈਂ ਨਾਂ ਲਏ ਨੇ ਉਹ ਅਸਾਈਲਮ ਉਹਨਾਂ ਨੇ ਅਪਲਾਈ ਕੀਤਾ। The total equates to 44,500 people a day seeking refuge, ਕਿ 44,500 ਬੰਦਾ ਰੋਜ਼ਾਨਾ ਜਿਹੜਾ ਹੈ ਉਹ ਰਿਫਿਊਜ ਔਰ ਸ਼ਰਨ ਲੈ ਰਿਹਾ। ਔਰ ਇਸ ਸਾਰੇ ਚ ਜਿਹੜਾ ਇਹਨੇ ਇੱਕ ਬੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਇਹ ਕਿਹਾ ਕਿ no one becomes a refugee by choice, ਕੋਈ ਕਿਸੇ ਦਾ ਆਪਣਾ ਘਰ ਛੱਡਣ ਨੂੰ ਜੀ ਕਰਦਾ। ਲੋਕ ਕਿਵੇਂ ਰੋਂਦੇ ਨੇ, ਕੁਰਲਾਉਂਦੇ ਨੇ, ਉਹ ਧਰਤੀ ਜਿੱਥੇ ਤੁਹਾਡੇ ਪੁਰਖਿਆਂ ਨੇ, ਉਸ ਦੀ ਮਿੱਟੀ ਨਾਲ ਉਹਨਾਂ ਦੀ ਸਾਹ ਜੁੜੀ ਹੋਈ ਹੈ, ਆਪਣਾ ਘਰ ਛੱਡਣਾ, ਆਪਣਾ ਮੁਲਕ ਛੱਡਣਾ, ਆਪਣਾ ਸਾਰਾ ਕੁਝ ਛੱਡ ਕੇ ਨਿਕਲਣਾ। No one becomes a refugee by choice, but the rest of us can have a choice about how we help. ਬਿਲਕੁਲ, ਵੀ ਘੱਟੋ ਘੱਟ ਸਾਡੇ ਕੋਲ ਇਹ ਚੋਇਸ ਤਾਂ ਹੈ ਵੀ ਅਸੀਂ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ। ਔਰ ਇਹ ਸਾਰੇ ਚ ਮੈਂ ਇਹਨੂੰ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ। ਬੇਸ਼ੱਕ ਅਮਰੀਕਾ ਦੇ ਵਿੱਚ ਬਹੁਤ ਵਾਰ ਜਿਹੜੇ ਪ੍ਰੈਜ਼ੀਡੈਂਟ ਵਾਈਟ ਹਾਊਸ ਚੋਂ ਚਲੇ ਜਾਂਦੇ ਨੇ, ਉਹ ਕਿਤੇ ਕਿਤਾਏ ਸੱਦੇ ਦੇ ਉੱਤੇ $1 ਲੱਖ ਲੈ ਕੇ ਲੈਕਚਰ ਕਰਦੇ ਨੇ, ਜਿਵੇਂ ਪ੍ਰੈਜ਼ੀਡੈਂਟ ਕਲਿੰਟਨ ਕਰਦੇ ਰਹੇ।
ਔਰ ਕਿਉਂਕਿ ਪ੍ਰੈਜ਼ੀਡੈਂਟ ਓਬਾਮਾ 2 ਟਰਮ ਪ੍ਰੈਜ਼ੀਡੈਂਟ ਰਹੇ, ਅਜੇ ਯੰਗ ਨੇ, ਉਹਨਾਂ ਦੇ ਸਾਹਮਣੇ ਰੋਲ ਵੀ ਹੈ। ਔਰ ਇਸ ਜੋ ਕ੍ਰਾਈਸਿਸ ਆਲੇ ਦੁਆਲੇ ਚੱਲ ਰਿਹਾ, ਬਹੁਤ ਵਾਰ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਹੁੰਦੇ ਨੇ ਅਮਰੀਕਾ 'ਚ, ਅਸੀਂ ਉਹਨਾਂ ਨੂੰ ਐਕਸ ਪ੍ਰੈਜ਼ੀਡੈਂਟ ਵੀ ਨਹੀਂ ਕਹਿੰਦੇ, ਪ੍ਰੈਜ਼ੀਡੈਂਟ ਹੀ ਕਿਹਾ ਜਾਂਦਾ ਉਹਨਾਂ ਨੂੰ, ਲੇਕਿਨ ਉਹ ਬਹੁਤ ਘੱਟ ਕਾਮੈਂਟ ਕਰਦੇ ਨੇ। ਵਰਲਡ ਰਿਫਿਊਜੀ ਡੇ ਦੇ ਉੱਤੇ ਬਰਾਕ ਓਬਾਮਾ ਪ੍ਰੈਜ਼ੀਡੈਂਟ, ਉਹਨਾਂ ਦਾ ਮੈਸੇਜ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਇਹ ਕਿਹਾ ਕਿ ਵੀ ਇਫ ਯੂ ਟੁਡੇ ਇਜ਼ ਵਰਲਡ ਰਿਫਿਊਜੀ ਡੇ, ਇਹ ਉਹਨਾਂ ਦਾ ਕੱਲ ਮੈਸੇਜ ਸੀ। ਇਫ ਯੂ ਹੈਵ ਬੀਨ ਫੋਰਚੂਨੇਟ ਇਨਫ ਟੂ ਹੈਵ ਬੀਨ ਬੋਰਨ ਇਨ ਅਮਰੀਕਾ, ਇਮੈਜਿਨ ਫॉर ਅ ਮੋਮੈਂਟ if circumstances had placed you somewhere else, ਜੇ ਤੁਸੀਂ ਅਮਰੀਕਾ 'ਚ ਜੰਮੇ ਹੋ ਤੇ ਇਮੇਜਿਨ ਕਰੋ ਕਿ ਜੇ ਹਾਲਾਤ ਨੇ ਤੁਹਾਨੂੰ ਕਿਤੇ ਹੋਰ ਪੈਦਾ ਕੀਤਾ ਹੁੰਦਾ। ਇਮੇਜਿਨ if you had been born in a country where you grew up fearing for your life, ਕਿ ਤੁਸੀਂ ਕਿਸੇ ਐਸੇ ਦੇਸ਼ 'ਚ ਵੱਡੇ ਹੁੰਦੇ ਜਿੱਥੇ ਤੁਹਾਨੂੰ ਆਪਣੀ ਜਾਨ ਦਾ ਖਤਰਾ ਹੁੰਦਾ, and eventually the lives of your children, ਔਰ ਤੁਹਾਨੂੰ ਆਪਣੇ ਬੱਚਿਆਂ ਦੇ ਮਹਿਫੂਜ਼ ਹੋਣ ਦਾ ਵੀ ਫਿਕਰ ਹੁੰਦਾ। A place where you finally found yourself so desperate to flee persecution, violence and suffering that you had been willing to travel thousands of miles under cover of darkness and during dangerous conditions, propelled forward by that very human impulse to create for our kids a better life। ਕਿ ਵੀ ਜਿੱਥੇ ਤੁਸੀਂ ਉਸ ਕਿਸਮ ਦੇ ਹਾਲਾਤ ਸੀ ਕਿ ਤੁਹਾਡੇ ਤੇ ਜ਼ੁਲਮ ਹੋ ਰਿਹਾ ਸੀ, ਤੁਸੀਂ ਬੱਚਿਆਂ ਦੀ ਹਿੰਸਾ ਦਾ ਸ਼ਿਕਾਰ ਸੀ, ਸਫਰਿੰਗ ਸੀ, ਪਰ ਤੁਸੀਂ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਹਜ਼ਾਰਾਂ ਮੀਲ ਜਿਹੜਾ ਹੈ ਉਹ ਸਫ਼ਰ ਕੀਤਾ ਹੈ, ਹਨੇਰੇ ਦੇ ਵਿੱਚ ਲੁਕ ਕੇ ਖਤਰਨਾਕ ਹਾਲਾਤਾਂ ਚੋਂ, ਪਰ ਅੱਗੇ ਵਧੇ ਇਸ ਇਨਸਾਨੀ ਭਾਵਨਾ ਦੇ ਨਾਲ, ਇਸ ਇੰਪਲਸ ਦੇ ਨਾਲ ਕਿ ਤੁਸੀਂ ਆਪਣੇ ਬੱਚਿਆਂ ਦੇ ਲਈ ਇੱਕ ਚੰਗੀ ਜ਼ਿੰਦਗੀ ਉਹਨਾਂ ਨੂੰ ਤੁਸੀਂ ਦੇਣੀ ਹੈ। That is the reality for so many of the families whose plight we see and heart-rending cries we hear। ਇਹੀ ਹਕੀਕਤ ਹੈ ਉਹਨਾਂ ਬਹੁਤ ਸਾਰੇ ਪਰਿਵਾਰਾਂ ਲਈ ਜਿਨ੍ਹਾਂ ਦੀ ਹਾਲਾਤ ਜਾਂ ਹਾਲਤ ਅੱਜ ਅਸੀਂ ਦੇਖ ਰਹੇ ਹਾਂ, ਔਰ ਜਿਨ੍ਹਾਂ ਦੀ ਦਿਲ ਨੂੰ ਵਲੂੰਦਰਨ ਵਾਲੀਆਂ ਚੀਖਾਂ ਉਹਨਾਂ ਦੀ ਜਿਹੜੀ ਹੈ ਉਸ ਨੂੰ ਅਸੀਂ ਸੁਣ ਰਹੇ ਹਾਂ। And to watch those families broken apart in real time puts to us a very simple question: are we nation that accepts the cruelty of ripping children from their parents' arms, or are we a nation that values families and works to keep them together? ਔਰ ਇਹ ਜਿਹੜੀਆਂ ਪਰਿਵਾਰ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ, ਇੱਕ ਸਿੰਪਲ ਸਵਾਲ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਉਹ ਦੇਸ਼ ਹੈ ਜਿਹਦੇ ਵਿੱਚ ਅੱਜ ਬੱਚਿਆਂ ਨੂੰ ਉਹਨਾਂ ਦੇ ਮਾਪਿਓ ਦੀਆਂ ਬਾਹਾਂ ਚੋਂ ਖੋਹ ਕੇ ਜਿਹੜਾ ਉਹ ਵੱਖ ਕੀਤਾ ਜਾ ਰਿਹਾ? ਕੀ ਅਸੀਂ ਉਹ ਨੇਸ਼ਨ ਹੈ ਜਿਹੜਾ ਪਰਿਵਾਰਕ ਕਦਰਾਂ ਕੀਮਤਾਂ ਦਾ ਕਦਰਦਾਨ ਰਿਹਾ ਔਰ ਉਹਨਾਂ ਨੂੰ ਇਕੱਠੇ ਕਰਨ ਦੇ ਲਈ ਜਿਹੜਾ ਉਹ ਹਮੇਸ਼ਾ ਹੀ ਉਸ ਦਾ ਜਿਹੜਾ ਉਹ ਤਕਾਜ਼ਾ ਰਿਹਾ? Do we look away or do we choose to see something of ourselves and our children? ਕੀ ਅਸੀਂ ਉਸ ਸਾਰੇ ਤੋਂ ਹਟ ਕੇ ਕਦੇ ਆਪਣੇ ਆਪ ਵੱਲ ਦੇਖਦੇ ਹਾਂ ਕਿ ਵੀ ਜੋ ਅਸੀਂ ਆਪ ਚਾਹੁੰਦੇ ਹਾਂ ਦੂਸਰਿਆਂ ਦੇ ਲਈ ਕੀ ਹੋ ਰਿਹਾ, ਕਿ ਜੇ ਸਾਡੇ ਬੱਚੇ ਉਸ ਚੋਂ ਸਫਰ ਕਰਨ ਤੇ ਅਸੀਂ ਕਿਵੇਂ ਮਹਿਸੂਸ ਕਰਾਂਗੇ? Our ability to imagine ourselves in the shoes of others, to say there but for the grace of God go I, is a part of what makes us human। ਸਾਡੀ ਜਿਹੜੀ ਯੋਗਤਾ ਹੈ ਜਾਂ ਸਾਡਾ ਇਹ ਇੱਕ ਖਾਸ ਹੈ ਕਿ ਅਸੀਂ ਦੂਸਰਿਆਂ ਦੇ ਪੈਰਾਂ 'ਚ ਆਪਣੇ ਆਪ ਨੂੰ ਪਾ ਕੇ ਕਹਿੰਦੇ ਹਾਂ ਕਿ ਬਈ ਰੱਬ ਦੀ ਬਖਸ਼ਿਸ਼ ਦੇ ਨਾਲ ਅਸੀਂ ਤਾਂ ਹਾਂ ਪਰ ਅਸੀਂ ਇਹਨਾਂ ਨੂੰ ਇਵੇਂ ਨਹੀਂ ਸਫਰ ਕਰਨ ਦੇਵਾਂਗੇ। ਇਹ ਸਾਡਾ ਜਿਹੜਾ ਸਾਨੂੰ ਇਨਸਾਨ ਬਣਾਉਂਦਾ ਹੈ। ਐਂਡ ਟੂ ਫਾਈਂਡ ਏ ਵੇ ਟੂ ਵੈਲਕਮ ਦਾ ਰੈਫਿਊਜੀ ਐਂਡ ਦਾ ਇਮੀਗ੍ਰੈਂਟ ਟੂ ਬੀ ਬਿਗ ਇਨਫ ਐਂਡ ਵਾਈਜ਼ ਇਨਫ ਟੂ ਅਪਹੋਲਡ ਆਵਰ ਲਾਜ਼ ਐਂਡ ਆਨਰ ਆਵਰ ਵੈਲਿਊਜ਼ ਐਟ ਦਾ ਸੇਮ ਟਾਈਮ is part of what makes us American। ਔਰ ਇਸ ਸਾਰੇ ਦੇ ਵਿੱਚੋਂ ਅਸੀਂ ਇਹ ਦੇਖਣਾ ਹੈ ਕਿ ਅਸੀਂ ਰੈਫਿਊਜੀਜ਼ ਔਰ ਜਿਹੜੇ ਇਮੀਗ੍ਰੈਂਟ ਨੇ ਉਹਨਾਂ ਲਈ ਵੀ ਕੋਈ ਰਸਤਾ ਲੱਭਣਾ ਔਰ ਇੰਨੇ ਅਸੀਂ ਸਿਆਣੇ ਵੀ ਬਣਨੇ ਕਿ ਜਿੱਥੇ ਅਸੀਂ ਕਾਨੂੰਨਾਂ ਦੀ ਪਾਲਣਾ ਵੀ ਕਰਨੀ ਹੈ ਪਰ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੇ ਮੂਲ ਤੌਰ ਤੇ ਜਿਹੜੀਆਂ ਸਾਨੂੰ ਅਮਰੀਕਨ ਬਣਾਉਂਦੀਆਂ ਅਸੀਂ ਉਹਨਾਂ ਦੀ ਵੀ ਪਾਲਣਾ ਕਰਨੀ। ਆਫਟਰ ਆਲ ਆਲਮੋਸਟ ਆਲ ਆਫ ਅਸ ਵਰ ਸਟ੍ਰੇਂਜਰਸ ਵਨਸ ਟੂ, ਕਿ ਅਸੀਂ ਵੀ ਕਿਉਂਕਿ ਅਮਰੀਕਾ ਮੁਲਕ ਹੀ ਇਮੀਗ੍ਰੈਂਟਸ ਦਾ ਹੈ ਕਿ ਕਦੇ ਅਸੀਂ ਵੀ ਅਜਨਬੀ ਸਾਂ। ਜਦੋਂ ਅਸੀਂ ਅਜੇ ਅਮਰੀਕਾ 'ਚ ਆਏ ਕੌਣ ਜਾਣਦਾ ਸੀ, ਮੁਲਕ ਤਾਂ ਨੇਟਿਵ ਅਮਰੀਕਨਸ ਦਾ ਸੀ, ਸਾਰੇ ਹੀ ਬਾਹਰੋਂ ਆਏ, ਕਦੇ ਅਸੀਂ ਵੀ ਅਜਨਬੀ ਸਾਂ। ਵੈਦਰ ਆਵਰ ਫੈਮਿਲੀਜ਼ ਕ੍ਰਾਸ ਦਾ ਐਟਲਾਂਟਿਕ, ਦਾ ਪੈਸੀਫਿਕ ਔਰ ਦਾ ਰੀਓ ਗ੍ਰੈਨੇਡ, ਵੀ ਆਰ ਓਨਲੀ ਹੀਅਰ because this country welcomed them in and taught them
that to be an American is about something more than what we look like, how our last names sound, or the way we worship. ਹੁਣ ਅਸੀਂ ਆਪਣੇ ਸਾਰੇ ਜਿਹੜੇ ਅਮਰੀਕਾ 'ਚ ਆਏ ਨੇ ਉਹਨਾਂ ਵੱਲ ਇਸ਼ਾਰਾ ਕਰ ਰਹੇ ਹਾਂ ਕਿ ਵੀ ਸਾਡੇ ਪਰਿਵਾਰਾਂ ਨੇ ਵੀ ਭਾਵੇਂ ਉਹ ਐਟਲਾਂਟਿਕ ਸਮੁੰਦਰ ਪਾਰ ਕਰਕੇ ਆਏ ਜਾਂ ਪੈਸੀਫਿਕ ਸਮੁੰਦਰ ਕੀਤਾ ਹੈ ਜਾਂ ਰੀਓ ਗ੍ਰੈਨੇਡੇ ਤੋਂ ਕ੍ਰਾਸ ਕੀਤਾ ਹੈ, ਅਸੀਂ ਇੱਥੇ ਹਾਂ ਕਿਉਂਕਿ ਸਾਨੂੰ ਇਸ ਮੁਲਕ ਨੇ ਵੈਲਕਮ ਕੀਤਾ ਔਰ ਸਾਨੂੰ ਇਹ ਸਿਖਾਇਆ ਕਿ ਅਮਰੀਕਨ ਹੋਣ ਦਾ ਮਤਲਬ ਹੈ ਕਿ ਅਸੀਂ ਭਾਵੇਂ ਜਿਵੇਂ ਦੇ ਮਰਜ਼ੀ ਦਿਸੀਏ, ਵੱਖਰੇ ਦਿਸੀਏ, ਸਾਡੇ ਅੱਡ-ਅੱਡ ਲਾਸਟ ਨੇਮ ਹੋਣ ਔਰ ਸਾਡਾ ਆਪਣਾ ਇਬਾਦਤ ਕਰਨ ਦਾ ਜਿਹੜਾ ਮਰਜ਼ੀ ਵੱਖਰਾ ਢੰਗ ਹੋਏ, ਫਿਰ ਵੀ ਅਸੀਂ ਅਮਰੀਕਨ ਹੈ। ਇਹੀ ਅਸੀਂ ਇਸ ਮੁਲਕ ਦੇ ਵਿੱਚ ਆ ਕੇ ਸਿੱਖਿਆ। To be an American is to have a shared commitment to an ideal that all of us are created equal and all of us deserve the chance to become something better. ਅਮਰੀਕਨ ਹੋਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਇਸ ਆਦਰਸ਼ ਦੇ ਲਈ ਸਾਂਝਾ ਜਿਹੜਾ ਉਹ ਸਾਂਝ ਰੱਖਦੇ ਹਾਂ ਕਿ ਅਸੀਂ ਸਾਰੇ ਹੀ ਸਾਨੂੰ ਬਰਾਬਰ ਬਣਾਇਆ ਹੈ ਔਰ ਅਸੀਂ ਇਹ ਡਿਜ਼ਰਵ ਕਰਦੇ ਹਾਂ ਕਿ ਭਾਈ ਅਸੀਂ ਪਹਿਲਾਂ ਨਾਲੋਂ ਵੀ ਬਿਹਤਰ ਬਣੀਏ, ਆਪਣੀ ਜ਼ਿੰਦਗੀ ਨੂੰ ਜਿਹਨੂੰ ਅਮਰੀਕਨ ਡ੍ਰੀਮ ਕਹਿੰਦੇ ਨੇ ਸੁਧਾਰੀਏ। ਔਰ ਅਖੀਰ 'ਚ ਉਹਨਾਂ ਨੇ ਕਿਹਾ ਦੈਟ ਇਜ਼ ਦਾ ਲੈਗੇਸੀ our parents and grandparents and generations before created for us, and it is something we have to protect for the generations to come. ਕਿ ਇਹੀ ਵਿਰਸਾ ਜਿਹੜਾ ਸਾਡੇ ਪੇਰੈਂਟਸ ਨੇ, ਉਹਨਾਂ ਦੇ ਸਾਡੇ ਦਾਦੇ ਪੜਦਾਦਿਆਂ ਨੇ ਔਰ ਉਹਨਾਂ ਤੋਂ ਵੀ ਪਹਿਲਾਂ ਜਿਹੜੀਆਂ ਪੀੜ੍ਹੀਆਂ ਸਨ ਉਹਨਾਂ ਨੇ ਸਾਡੇ ਲਈ ਬਣਾਇਆ ਔਰ ਇਹ ਉਹੀ ਵਿਰਸਾ ਜਿਹਦੀ ਅਸੀਂ ਰੱਖਿਆ ਕਰਨੀ ਹੈ ਤਾਂ ਕਿ ਅਸੀਂ ਇਹੀ ਵਿਰਸਾ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਹਵਾਲੇ ਕਰ ਸਕੀਏ। ਬਟ ਵੀ ਹੈਵ ਟੂ ਡੂ ਮੋਰ ਦੈਨ ਸੇ ਦਿਸ ਇਜ਼ ਨਾਟ ਹੂ ਵੀ ਆਰ। ਪਰ ਸਿਰਫ ਇਹ ਕਹਿਣਾ ਕਿ ਨਹੀਂ ਇਹ ਅਸੀਂ ਨਹੀਂ ਹੈ, ਜੋ ਸਾਡਾ ਅਸੀਂ ਅੱਜ ਹੋ ਰਿਹਾ ਹੈ ਅਸੀਂ ਨਹੀਂ ਹੈ, ਅਸੀਂ ਤੇ ਇਹ ਇੰਨਾ ਕਹਿਣਾ ਕਾਫੀ ਨਹੀਂ ਹੈ। ਵੀ ਹੈਵ ਟੂ ਪ੍ਰੂਵ ਇਟ ਥਰੂ ਆਵਰ ਪਾਲਿਸੀਜ਼, ਆਵਰ ਲਾਜ਼, ਆਵਰ ਐਕਸ਼ਨਸ ਐਂਡ ਆਵਰ ਵੋਟਸ ਕਿ ਇਹ ਜੋ ਜੇ ਅਸੀਂ ਕੋਈ ਤਬਦੀਲੀ ਲਿਆਣੀ ਹੈ, ਜਿਸ ਕਿਸਮ ਦਾ ਇਹ ਹਾਰਟ ਰੈਂਚਿੰਗ ਸੀਨ ਚੱਲ ਰਹੇ ਨੇ, ਫਿਰ ਸਾਨੂੰ ਕਰਨਾ ਪਏਗਾ। ਕੁਝ ਸਿਰਫ ਕਹਿਣ ਨਾਲ ਕਾਫੀ ਨਹੀਂ ਹੈ, ਉਹਦੇ 'ਚ ਸਾਨੂੰ ਨੀਤੀਆਂ ਬਦਲਣੀਆਂ ਪੈਣਗੀਆਂ, ਕਾਨੂੰਨਾਂ ਦੇ ਉੱਤੇ ਪ੍ਰਭਾਵ ਪਾਉਣਾ ਪਏਗਾ ਆਪਣੇ ਐਕਸ਼ਨਸ ਨਾਲ, ਐਂਡ ਇਵੈਂਚੁਅਲੀ ਨੀਤੀਆਂ ਵੋਟਸ ਨਾਲ ਬਣਦੀਆਂ ਨੇ। ਸੋ ਮੈਂ ਸਮਝਦਾ ਹਾਂ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਿਵੇਂ ਉਹਨਾਂ ਨੇ ਇਸ ਮੈਸੇਜ ਨੂੰ ਕਨਵੇ ਕੀਤਾ, ਇਹੀ ਸਾਡੀ ਜਿਹੜੀ ਹੈ ਜਦੋਂ ਅਸੀਂ ਬਤੌਰੇ ਸਿੱਖ ਫਲਸਫੇ ਦੇ ਦੇਖਦੇ ਹਾਂ, ਇਨਸਾਨੀ ਪੀੜ ਦੀ ਗੱਲ ਦੇਖਦੇ ਹਾਂ। ਗੁਰੂ ਨਾਨਕ ਸਾਹਿਬ ਨੇ ਉਹ ਪੀੜ ਜਿਹੜੀ ਅਹਿਮਦਾਬਾਦ ਸ਼ਹਿਰ 'ਚ ਮਹਿਸੂਸ ਕੀਤੀ, ਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਸੋ ਜਿਸ ਦਿਲ 'ਚ ਦਰਦ ਨਹੀਂ ਹੈ, ਜਿਸ ਦਿਲ ਦੇ ਵਿੱਚ ਪੀੜ ਨਹੀਂ ਹੈ, ਹੂਕ ਨਹੀਂ ਹੈ, ਜਿਹੜਾ ਦਿਲ ਦੂਸਰੇ ਦੇ ਦੁੱਖ ਜਾਂ ਕਸ਼ਟ ਨੂੰ ਦੇਖ ਕੇ ਧੜਕਦਾ ਨਹੀਂ ਹੈ, ਫਿਰ ਉਸ ਦੇ ਵਿੱਚ ਤੇ ਪੱਥਰ ਦੇ ਵਿੱਚ ਕੋਈ ਫਰਕ ਨਹੀਂ। ਹਾਂ ਸੋ ਜ਼ਾਹਰ ਹੈ ਕਿ ਸਾਨੂੰ ਰੱਬ ਨੇ ਧੜਕਦੇ ਦਿਲ ਵਾਲੇ ਬਣਾਇਆ, ਜਜ਼ਬਿਆਂ ਵਾਲਾ ਬਣਾਇਆ। ਇਨਸਾਨ ਦੀ ਪੀੜ ਨੂੰ ਸਮਝਦਾ ਹੈ। ਅਸੀਂ ਜਾਨਵਰਾਂ ਦੇ ਵਿੱਚ ਵੀ ਉਹ ਅਹਿਸਾਸ ਦੇਖਦੇ ਹਾਂ। ਤੇ ਅੱਜ ਜੇ ਅਸੀਂ ਇਸ ਕਦਰ ਹਉਮੈਗ੍ਰਸਤ ਹੋ ਕੇ ਜਾਂ ਸੌੜੇ ਸਿਆਸੀ ਮੰਤਵਾਂ ਲਈ ਇਨਸਾਨ ਨਾਲੋਂ ਵਿਛੋੜਨ ਦੀ ਗੱਲ ਕਰਦੇ ਔਰ ਗੈਰ ਇਨਸਾਨੀ ਜਿਹੜੇ ਕਾਨੂੰਨ ਨੇ ਉਹ ਬਣਾਉਂਦੇ ਤੇ ਨਾ ਸਾਨੂੰ ਇਤਿਹਾਸ ਮੁਆਫ ਕਰੇਗਾ। ਤੇ ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ, ਸਿਰਫ ਇਹ ਕਹਿਣਾ ਕਾਫੀ ਨਹੀਂ ਹੈ ਕਿ ਦਿਸ ਇਜ਼ ਨਾਟ ਅਸ, ਇਹਨਾਂ ਪਾਲਿਸੀਜ਼ ਨੂੰ ਬਦਲਣਾ ਔਰ ਉਸ ਦਾ ਮਤਲਬ ਹੈ ਕਿ ਪਾਰਟਿਸਿਪੇਸ਼ਨ ਇਨ ਦਾ ਪ੍ਰੋਸੈਸ, ਪੋਲੀਟੀਕਲ ਪ੍ਰੋਸੈਸ ਜਿਹੜਾ ਕਿ ਚੇਂਜਿੰਗ ਹੈ ਕਿਸੇ ਵੀ ਸਿਨੈਰੀਓ ਨੂੰ। ਸੋ ਅਸੀਂ ਇਸ ਵਰਲਡ ਰਿਫਿਊਜੀ ਡੇ ਦੇ ਮੌਕੇ ਤੇ ਜਿੱਥੇ ਜਿੰਨੀ ਦੁਨੀਆ ਭਰ ਦੇ ਵਿੱਚ 7 ਕਰੋੜ ਸਾਰੇ ਖਿਲ ਰਹੇ ਨੇ, ਦੁੱਖ ਤਕਲੀਫ ਚੱਲ ਰਹੇ ਨੇ, ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਉੱਥੇ ਅਸੀਂ ਇਹ ਮਹਿਸੂਸ ਵੀ ਕਰਦੇ ਹਾਂ ਕਿ ਅਲਟੀਮੇਟਲੀ ਇਸ ਗੱਲ ਨੂੰ ਜਿਉਂ-ਜਿਉਂ 21ਵੀਂ ਸਦੀ 'ਚ ਅਸੀਂ ਆਏ, ਹੋਰ ਵੀ ਹਾਲਾਤ ਕਈ ਮਾਮਲਿਆਂ 'ਚ ਬਦਤਰ ਨਜ਼ਰ ਆਉਂਦੇ ਨੇ, ਪਰ ਸਾਡਾ ਐਕਟਿਵਿਜ਼ਮ ਜਿਹੜਾ ਹੈ ਉਹੀ ਸਿਚੁਏਸ਼ਨ ਨੂੰ ਬਦਲ ਸਕਦਾ ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ
ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।